ਜਦੋਂ ਦਾ ਇਹ G20 ਕਾਨਸੈਪਟ ਸ਼ੁਰੂ ਹੋਇਆ ਹੈ, ਪਹਿਲੀ ਵਾਰ ਹੈ ਕਿ ਚੀਨ ਦਾ ਪ੍ਰੈਜ਼ੀਡੈਂਟ ਕਿਤੇ ਨਹੀਂ ਜਾ ਰਿਹਾ। US President Joe Biden has said he is disappointed that his Chinese counterpart Xi Jinping plans to skip the upcoming G20 summit in India। ਤੁਸੀਂ ਇੰਡੀਅਨ ਜਰਨਲਿਸਟ ਦਾ ਸਵਾਲ ਪੁੱਛਣਾ ਦੇਖੋ, ਉਹ ਕਹਿ ਰਿਹਾ ਕਿ ਜੀ ਆ ਨਹੀਂ ਰਿਹਾ ਪੁਤਿਨ ਰਸ਼ੀਅਨ ਵਿਮਨ 'ਚ ਬੜਾ ਪਪੂਲਰ, ਇੱਥੇ ਵੀ ਬੜਾ ਪਪੂਲਰ ਹੈ, ਉਹਦੇ ਬਿਨਾਂ ਕੀ ਕਰਨਗੇ। ਰਸ਼ੀਅਨ ਐਂਬੈਸਡਰ ਕਹਿ ਰਿਹਾ ਇਹ ਉਹਨੇ ਕਿਹਾ ਜੀ ਜਿਹੜਾ ਇਹ ਆ ਰਿਹਾ ਹੁਣ ਫੋਰਨ ਮਿਨਿਸਟਰ ਲੈ ਕੇ, ਲੈਵਰੋਵ ਇਜ਼ ਮੈਰਿਡ ਬਟ ਹੀ ਇਜ਼ ਕਮਿੰਗ, ਵਿਆਹ ਹੋਇਆ ਉਹ ਆ ਰਿਹਾ, ਹੀ ਇਜ਼ ਏ ਵੂਮਨਾਈਜ਼ਰ ਬਾਈ ਦਾ ਵੇ। व्यूअर्स वेलकम बैक ऑन प्रोग्राम। व्यूअर्स गलबात करन जा रहे हैं कि चीन की सरकार वालों सरकारी तौर पे ऐलान किया गया है कि प्रेजिडेंट शी जिनपिंग G20 शिखर सम्मेलन में शमूलियत नहीं करनगे। इस नाल G20 की जी बिल्कुल जी फूक है वो निकल चुकी है और इतों तक कि अमरीका के प्रेजिडेंट बाइडन ने शी जिनपिंग के ना आने ते निराशा का प्रगटावा किया। सो इस बारे आप गलबात करन जा रहे हैं। सो असीं चाहांगे कि तुसीं इस तरह जुड़े रहना, देखण सुनने या लिखने तो सब बहुत बहुत धन्यवाद जी। डॉक्टर साहब की विचार ने देखो, क्योंकि G20 9 ਤੇ 10 ਸਤੰਬਰ ਨੂੰ ਹੋਣ ਜਾ ਰਹੀ ਹੈ। ਆਲਰੇਡੀ ਭਾਰਤ ਦੇ ਵਿੱਚ 5 ਸਤੰਬਰ ਦੀ ਸਵੇਰ ਹੋ ਚੁੱਕੀ ਹੈ ਔਰ ਜਿਹੜੀਆਂ ਕਿਆਸ ਰਾਈਆਂ ਸੀ, ਅਸੀਂ ਇਸ ਦੇ ਉੱਤੇ ਫਰਾਈਡੇ ਦੇ ਸ਼ੋਅ 'ਚ ਪੂਰੀ ਗੱਲ ਕੀਤੀ। ਸਾਡੇ ਦਰਸ਼ਕਾਂ ਨੇ ਪਸੰਦ ਕੀਤਾ ਕਿਉਂਕਿ ਬਹੁਤ ਸਾਰਿਆਂ ਨੂੰ ਇਹ ਹੁੰਦਾ ਕਿ ਜੀ ਜਿਹੜਾ ਅਜੇ ਦੂਸਰੇ ਜਿਹੜੇ ਨੇ ਉਹ ਕਿਆਸ ਰਾਈਆਂ ਲਾ ਰਹੇ ਹੁੰਦੇ ਨੇ, ਤੁਸੀਂ ਵਿਦ ਜਿਹੜਾ ਉਹ ਮਜ਼ਬੂਤੀ ਨਾਲ ਉਸ ਦਾ ਐਲਾਨ ਕਰ ਦਿੰਦੇ ਹੋ। ਅਸੀਂ ਹਾਲਾਂ ਉਦੋਂ ਚੱਲ ਰਿਹਾ ਸੀ ਕਿ ਅਜੇ ਸਟਿਲ ਸਸਪੈਂਸ, ਸ਼ੀ ਜਿਨਪਿੰਗ ਆਏਗਾ ਨਹੀਂ ਆਏਗਾ, ਤੇ ਮੇਰਾ ਇਹ ਕਹਿਣਾ ਸੀ ਕਿ ਵੀ ਜੇ ਤੁਸੀਂ 3 ਐਕਸ਼ਨ ਦੇਖਣੇ ਨੇ ਕਿ ਮੋਦੀ ਨੂੰ ਕਿਵੇਂ ਰੋਲਿਆ ਸਾਊਥ ਅਫਰੀਕਾ 'ਚ ਬ੍ਰਿਕਸ ਦੇ ਵੇਲੇ, ਐਨ ਜਦੋਂ ਵਾਪਸ ਮੁੜਦਾ ਚੀਨ ਨੇ ਇੱਕ ਚਪੇੜ ਹੋਰ ਮਾਰੀ ਕਿ ਵੀ ਜਿਹੜੀ ਈਵਨ ਸ਼ੀ ਜਿਨਪਿੰਗ ਨਾਲ ਮੀਟਿੰਗ ਹੋਈ ਉਹ ਇੰਡੀਆ ਨੇ ਰਿਕੁਐਸਟ ਕੀਤੀ ਸੀ, ਮੈਂ ਕਿਹਾ ਇਹਨਾਂ ਦੀ ਫੂਕ ਕੱਢਤੀ। ਤੇ ਤੀਜਾ ਮੈਂ ਕਿਹਾ ਉਹਨਾਂ ਨੇ ਆਪਣਾ ਨਕਸ਼ਾ ਜਾਰੀ ਕਰਤਾ ਐਨ 2 ਹਫ਼ਤੇ ਪਹਿਲਾਂ, ਜਿਹਦੇ 'ਚ ਉਹਨਾਂ ਨੇ ਅਕਸਾਈ ਚਿਨ ਔਰ ਅਰੁਣਾਚਲ ਪ੍ਰਦੇਸ਼ ਨੂੰ ਕਿਹਾ ਵੀ ਇਹ ਸਾਡੇ ਚੀਨ ਦਾ ਹਿੱਸਾ ਹੈ। ਮੈਂ ਕਿਹਾ ਇਹ ਚੀਨ ਵਾਲਿਆਂ ਦੇ ਜਿਹੜੇ ਐਕਟ ਹੁੰਦੇ ਨੇ ਇਹ ਇਹਨਾਂ ਦੀ ਇੱਕ ਬੜੀ ਗਹਿਰਾਈ ਹੈ, ਡੂੰਘਾਈ ਹੈ। ਭਾਵੇਂ ਮੈਜੋਰਟੀ ਉੱਥੇ ਨਾਸਤਕ ਵਾਸਤੇ ਹੋਣ ਅੱਜ, ਪਰ ਉਹਨਾਂ ਦੀ ਸੁਸਾਇਟੀ, ਉਹਨਾਂ ਦੇ ਸਮਾਜ ਨੂੰ ਉਹ ਕਨਫਿਊਸ਼ੀਅਸ ਹੋਏ, ਉਹ ਬੁੱਧ ਦਾ ਥਾਟ ਹੋਏ, ਉਹਨਾਂ ਦੀ ਆਪਣੀ ਕਨਵੈਨਸ਼ਨ ਹੋਏ, ਵਿਜ਼ਡਮ ਜਿਹੜੀ ਹੈ ਉਹਨਾਂ ਦਾ, ਉਹ ਬੜੇ ਇੱਕ ਸਿਵਲਾਈਜੇਸ਼ਨਲ ਰਿਸਪੌਂਸੀਬਲ ਤਹਿਜ਼ੀਬ ਹੈ ਔਰ ਉਸ ਦੇ ਮੁਤਾਬਕ ਕੰਮ ਕਰਦੇ ਨੇ। ਸੋ ਇਹ ਸੀ ਕਿ ਵੀ ਇਹ ਇੰਡੀਆ ਨੂੰ ਉਹਨਾਂ ਨੇ ਲੈਸਨ ਹੀ ਦਿੱਤਾ ਹੈ ਕਿ ਵੀ ਹੋਰ ਚੜ੍ਹੋ ਅਮਰੀਕਾ ਦੇ ਕਨੇੜੇ। ਲੇਕਿਨ ਉਹ ਕਿਉਂਕਿ ਅਖੀਰ ਤੱਕ ਉਹਨਾਂ ਨੇ ਆਪਣੇ ਜਿਹਨੂੰ ਕਹਿੰਦੇ ਨੇ ਟੂ ਕੀਪਿੰਗ ਦੇਅਰ ਕਾਰਡਸ ਕਲੋਜ਼ ਟੂ ਦੇਅਰ ਚੈਸਟ, ਹੁਣ ਉਹਨਾਂ ਨੇ ਅਫੀਸ਼ੀਅਲੀ ਕਿਹਾ ਜੀ ਕਿ ਨਹੀਂ, ਸ਼ੀ ਜਿਨਪਿੰਗ ਨਹੀਂ ਆ ਰਿਹਾ ਔਰ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਉਸ ਡੈਲੀਗੇਸ਼ਨ ਨੂੰ ਲੀਡ ਕਰੇਗਾ। ਹੁਣ ਅਸੀਂ ਜਦੋਂ ਇਹ ਕਿਹਾ ਵੀ ਰਸ਼ੀਆ ਦਾ ਪੁਤਿਨ ਪਹਿਲਾਂ ਹੀ ਦੌੜ ਗਿਆ, ਕੈਨੇਡਾ ਦੇ ਪ੍ਰੀਮੀਅਰ ਨੇ ਜਾਣ ਤੋਂ ਪਹਿਲਾਂ ਜਿਹੜਾ ਉਹ ਟ੍ਰੇਡ ਡੀਲ ਕੈਂਸਲ ਕਰ ਦਿੱਤੀ। ਹੁਣ ਇਹ 2 ਵੱਡੇ ਨਾ, ਜਦੋਂ ਜੇ ਅਸੀਂ G20 ਦਾ ਦੇਖੀਏ ਆਲਮੋਸਟ ਕਹਿਣ ਨੂੰ ਤਾਂ 70-75% ਜਿੰਨੀ ਦੁਨੀਆ ਦੀ ਇਕੋਨਮੀ ਹੈ ਉਹ ਵੱਡੇ ਪਲੇਅਰ ਇਹਦੇ 'ਚ ਨੇ। ਹੁਣ ਚਾਈਨਾ ਔਰ ਰੂਸ ਜਿਹੜੇ 2 ਵੱਡੇ ਪਲੇਅਰ ਨੇ, ਜੇ ਉਹ ਉਸ ਤੋਂ ਬਾਹਰ ਨੇ, ਔਰ ਮੈਕਸੀਕੋ ਦਾ ਵੀ ਨਹੀਂ ਜਾ ਰਿਹਾ, ਉਹਨੇ ਵੀ ਇਹ ਜਦੋਂ ਦਾ ਇਹ G20 ਕਾਨਸੈਪਟ ਸ਼ੁਰੂ ਹੋਇਆ ਪਹਿਲੀ ਵਾਰ ਹੈ ਕਿ ਚੀਨ ਦਾ ਪ੍ਰੈਜ਼ੀਡੈਂਟ ਕਿਤੇ ਨਹੀਂ ਜਾ ਰਿਹਾ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਵੀ 20 ਦੇ ਸਾਰੇ ਹੁੰਦੇ ਨੇ, ਕੁਛ ਜੋ ਐਬਸੈਂਟ ਹੁੰਦੇ, ਲੇਕਿਨ ਚੀਨ ਜਿਹੜੀ ਹੈ ਇਸ ਵੇਲੇ ਸੈਕਿੰਡ 21-22 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ USA ਤੋਂ ਬਾਅਦ, ਔਰ ਰਸ਼ੀਆ ਜਿਹੜਾ ਯੂਕਰੇਨ ਦੇ ਮੁੱਦੇ ਦੇ ਉੱਤੇ ਵੀ, ਔਰ ਇਸ ਸਾਰੇ 'ਚ ਰਸ਼ੀਆ ਔਰ ਚੀਨ ਦਾ ਨੇੜੇ ਆਣਾ, ਮੈਕਸੀਕੋ ਉਹਦਾ ਵੀ ਨਹੀਂ ਜਾ ਰਿਹਾ, ਹਾਲਾਂ ਉਹਦੇ ਆਪਣੇ ਰੀਜ਼ਨ ਹੋਣਗੇ। ਔਰ ਇਸ ਸਾਰੇ ਦੇ ਚਲਦਿਆਂ ਜੇ ਇਹ ਹੈ ਕਿ ਵੀ ਇਹਨਾਂ ਦੀ G20 ਚੋਂ ਜੋ ਇਹ ਆਪਣੀ ਜਿਹੜੀ ਰੋਟੇਸ਼ਨ ਵਾਈਜ਼ ਪ੍ਰੈਜ਼ੀਡੈਂਸੀ ਮਿਲੀ, ਜੋ ਆਪਣਾ ਗੁੱਡਾ ਬਣ ਰਿਹਾ ਸੀ, ਉਹ ਇਹਨਾਂ ਦੀ ਫੂਕ ਨਿਕਲ ਗਈ। ਔਰ ਇਹ ਇਕੱਲਾ ਇਹੀ ਨਹੀਂ ਹੈ ਵੀ ਅਸੀਂ ਐਕਸਪ੍ਰੈਸ ਕੀਤਾ, ਹੁਣ ਇਹਨਾਂ ਦੀ ਮੁੱਖ ਨਿਊਜ਼ ਇਹਨਾਂ ਦੇ ਮੀਡੀਆ ਨੇ ਵੀ ਹੋਰ ਤਰ੍ਹਾਂ ਜਿਹੜਾ ਲੁਕ ਛਿਪ ਕੇ ਲਾਈ ਹੈ। BBC ਨੇ ਜਿਹੜੀ ਹੈ ਉਹ ਹੈਡਲਾਈਨ ਹੀ ਇਹ ਦਿੱਤੀ ਹੈ, ਬਾਈਡਨ ਡਿਸਅਪੁਆਇੰਟਡ, ਸ਼ੀ ਵਿਲ ਨਾਟ ਅਟੈਂਡ G20 ਸਮਿਟ। ਹੁਣ ਕਿਹਾ ਜੀ ਮਤਲਬ, ਔਰ ਇਹ US President Joe Biden has said he is disappointed that his Chinese counterpart Xi Jinping
plans to skip the upcoming G20 summit in India. I am disappointed, but I am going to get to see him, Mr. Biden told reporters on Sunday, but didn't say when that meeting may take place. ਹੁਣ ਇਸ ਤੋਂ ਵੱਧ ਕੇ ਜੇ ਅਮਰੀਕਾ ਜਿਹਦੇ ਕਨਾਡੇ ਚੜਿਆ ਹੋਇਆ ਭਾਰਤ, ਉਹਦਾ ਪ੍ਰੈਜ਼ੀਡੈਂਟ ਕਹਿ ਰਿਹਾ ਜੇ ਕਿ ਬਈ ਹੁਣ ਸ਼ੀ ਜਿਨਪਿੰਗ ਤੋਂ ਬਿਨਾਂ ਪਰ ਕੀ ਸਵਾਦ ਹੈ, ਮਤਲਬ ਇਹ ਹੈ ਡਿਸਪਾਇੰਟਮੈਂਟ। ਇਹ ਪਬਲਿਕਲੀ ਕਹਿਣਾ ਇੱਕ ਹੁੰਦਾ, ਤੁਸੀਂ ਡਿਪਲੋਮੈਟਿਕ ਸਰਕਲਸ ਦੇ ਵਿੱਚ ਕਹਿੰਦੇ। ਹੁਣ ਇਸ ਤੋਂ ਵੱਧ ਕੇ ਡੀਫਲੇਸ਼ਨ ਕੀ ਹੋਏਗੀ ਉਹਨਾਂ ਦੀ, ਬਿਲਕੁਲ। ਔਰ ਇਸ ਤੋਂ ਵੀ ਵੱਧ ਕੇ ਇਹ ਤਾਂ ਪਤਾ ਹੀ ਸੀ ਵੀ ਇਸ ਡਾਇਰੈਕਸ਼ਨ ਜਾ ਰਿਹਾ। ਜਿਹੜੀ ਗੱਲ ਨੇ ਮੈਨੂੰ, ਮੈਂ ਕਈ ਵਾਰੀ ਜਦੋਂ ਟਰਮ ਯੂਜ਼ ਕਰਦਾ ਮੈਨੂੰ ਆਪ ਨੂੰ ਥੋੜ੍ਹੀ ਜਿਹੀ ਸੰਗ ਆਉਂਦੀ ਹੁੰਦੀ ਹੈ ਕਿ ਵੀ ਇਹ ਤਾਂ ਆਪਣੀ ਡਿਪਲੋਮੇਸੀ ਨੂੰ ਅੱਗੇ ਤੋਰਨ ਲਈ ਬ੍ਰਾਹਮਣਵਾਦੀ ਇਹ ਤਾਂ ਆਪਣੀਆਂ ਰਾਧਾ ਸ਼ੀਲਾ ਪੇਸ਼ ਕਰ ਦਿੰਦੇ ਨੇ। ਮੁਗਲਿਆ ਸਲਤਨਤ ਹੋਏ ਹਿਸਟਰੀ ਤੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਰਾਜਪੂਤਾਂ ਦੇ ਜੇ ਸ਼ਹਿਜ਼ਾਦੀਆਂ ਇਹਨਾਂ ਦੇ ਹਰਮ ਦੇ ਵਿੱਚ ਸੀ ਮੁਗਲਾਂ ਦੇ, ਤੇ ਉਹ ਕੋਈ ਕੱਢ ਕੇ ਤਾਂ ਨਹੀਂ ਸੀ ਲਿਆਏ ਹੋਏ, ਇਹਨਾਂ ਨੇ ਖੁਦ ਹੀ ਆਪਣੀ ਡਿਪਲੋਮੇਸੀ ਲਈ ਪੇਸ਼ ਕੀਤੀਆਂ। ਹੁਣ ਇਹ ਗੱਲ ਕੋਈ ਕਹਿ ਸਕਦਾ ਜੀ ਠੀਕ ਹੈ ਇਹ ਉਸ ਪੀਰੀਅਡ ਦੀ ਹੈ, ਅੱਜ ਦੀ ਨਹੀਂ ਹੈ, ਲੇਕਿਨ ਮਤਲਬ ਹੁਣ ਰਸ਼ੀਅਨ ਪ੍ਰੈਜ਼ੀਡੈਂਟ ਤਾਂ ਆ ਨਹੀਂ ਰਿਹਾ। ਰਸ਼ੀਆ ਦੇ ਐਂਬੈਸਡਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ 'ਚ ਉਹਨੇ ਕਿਹਾ ਕਿ ਜੀ ਆਪਣੇ ਪ੍ਰੈਜ਼ੀਡੈਂਟ ਨਹੀਂ ਆ ਰਿਹਾ। ਹੁਣ ਉਹਨੂੰ ਇੱਕ ਇੰਡੀਅਨ ਜਰਨਲਿਸਟ ਇਹ ਕਹਿੰਦਾ ਹੈ, ਉਹਦਾ ਜਿਹੜਾ ਐਂਬੈਸਡਰ ਹੈ ਰਸ਼ੀਆ ਦਾ ਇੰਡੀਆ 'ਚ, ਉਹਦਾ ਨਾਂ ਡੈਲਿਸ ਐਲੀਪੋਵ ਹੈ। ਉਹਨੂੰ ਡੈਲਿਸ ਐਲੀਪੋਵ ਨੂੰ ਇੱਕ ਜਰਨਲਿਸਟ ਕਹਿੰਦਾ ਹੈ ਕਿ ਵੀ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨਸ ਡਿਸੀਜਨ ਟੂ ਸਕਿਪ ਦਾ G20 summit and jocularly referred to how he was popular among Russian women and that would have been nice if he had come to India. ਹੁਣ ਇੰਡੀਅਨ ਜਰਨਲਿਸਟ ਕਹਿ ਰਿਹਾ ਜੀ ਕਿ ਪੁਤਿਨ ਨੂੰ ਜਨਾਨੀਆਂ ਬਹੁਤ ਪਸੰਦ ਕਰਦੀਆਂ ਰਸ਼ੀਆ ਦੀਆਂ, ਤੇ ਜੇ ਉਹ ਇੱਥੇ ਵੀ ਆਂਦਾ ਤਾਂ ਘੱਟੋ ਘੱਟ ਭਾਰਤੀ ਔਰਤਾਂ ਨੂੰ ਵੀ ਜਿਹੜਾ ਉਹਨਾਂ ਦੀ ਵੀ ਪਸੰਦ ਹੈ। ਹੁਣ ਇਹਦਾ ਤੁਸੀਂ ਜਵਾਬ ਦੇਖੋ ਉਹਨਾਂ ਦਾ ਐਂਬੈਸਡਰ ਕੀ ਕਹਿੰਦਾ ਹੈ, ਉਹਨਾਂ ਦਾ ਇਨ ਏ ਲਾਈਟਰ ਵੇਨ। ਹੁਣ ਐਂਬੈਸਡਰ ਇਹ ਕਹਿੰਦਾ ਹੁਣ ਜਿਹੜਾ ਉਹਨਾਂ ਦਾ ਡੈਲੀਗੇਸ਼ਨ ਹੈ ਉਹਨੂੰ ਉਹਨਾਂ ਦਾ ਫੋਰਨ ਮਿਨਿਸਟਰ ਲੈਵਰੋਵ ਲੀਡ ਕਰ ਰਿਹਾ ਹੈ ਰਸ਼ੀਆ ਦਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀ ਗੱਲ ਅਸੀਂ ਤੁਰਕਾਂ ਦੇ ਰਾਜਪੂਤਾਂ ਦੇ ਕੰਟੈਕਸਟ 'ਚ ਕਹਿੰਦੇ ਹਾਂ ਉਹ ਅੱਜ ਵੀ ਟਰੂ ਹੈ, ਅਮਰੀਕਾ 'ਚ ਵੀ ਟਰੂ ਹੈ। ਔਰ ਮੈਨੂੰ ਕੁਛ ਦੇ ਮਾਮਲੇ 'ਚ ਤਾਂ ਪਰਸਨਲ ਹੈ ਕਿ ਬਈ ਇਹਨਾਂ ਨੇ, ਮੈਨੂੰ ਗਿਆਨ ਹੈ ਕਿ ਇਹਨਾਂ ਨੇ ਕਿਵੇਂ ਵਿਨਓਵਰ ਕੀਤਾ ਹੋਇਆ, ਉਹਨਾਂ ਨੇ ਕਿਵੇਂ ਇਹ ਸ਼ੀਲਾ ਰਾਧਾ ਫੈਕਟਰ ਇਸਤੇਮਾਲ ਕੀਤਾ ਹੈ। ਹੁਣ ਉਹਦੇ 'ਚ ਇਹ ਰਸ਼ੀਅਨ ਐਂਬੈਸਡਰ ਕਹਿ ਰਿਹਾ ਇਹ ਕਹਿ ਉਹਨੇ ਕਿਹਾ ਜੀ ਜਿਹੜਾ ਇਹ ਆ ਰਿਹਾ ਹੁਣ ਫੋਰਨ ਮਿਨਿਸਟਰ ਲੈ ਕੇ, ਲੈਵਰੋਵ ਇਜ਼ ਮੈਰਿਡ ਬਟ ਹੀ ਇਜ਼ ਕਮਿੰਗ, ਵਿਆਹ ਹੋਇਆ ਉਹ ਆ ਰਿਹਾ। ਹੀ ਇਜ਼ ਏ ਵੋਮਨਾਈਜ਼ਰ ਬਾਈ ਦਾ ਵੇ, ਕਿ ਵੀ ਇਹ ਵੋਮਨਾਈਜ਼ਰ ਹੈ, ਕੋਈ ਗੱਲ ਨਹੀਂ ਹੈ, ਮਤਲਬ ਤੁਹਾਡੀਆਂ ਰਾਧਾ ਸ਼ੀਲਾ ਕਬੂਲ ਨੇ ਇਹਨੂੰ, ਕਿਉਂਕਿ ਵੋਮਨਾਈਜ਼ਰ ਹੈ ਭਾਵੇਂ ਵਿਆਹਿਆ ਹੋਇਆ। ਹੁਣ ਇਸ ਦੇ ਉੱਤੇ ਕ੍ਰਾਈਸਿਸ ਹੋਇਆ ਔਰ ਉਹਨੇ ਕਿਹਾ ਕਿ ਜੀ ਆਈ ਐਮ ਸੌਰੀ ਮਾਈ ਵਰਡਸ ਹੈਡ ਏ ਸਕੈਂਡਲਸ ਟੈਂਗ ਟੂ ਸਮ, the only thing I meant is that Lavrov is popular among women as a gentleman. ਉਹਨੇ ਕਿਹਾ ਜੀ ਲੈਵਰੋਵ ਵੀ ਜਨਾਨੀਆਂ ਦੇ ਵਿੱਚ ਬੜਾ ਹੁਣ ਤੁਸੀਂ ਇੰਡੀਅਨ ਜਰਨਲਿਸਟ ਦਾ ਸਵਾਲ ਪੁੱਛਣਾ ਦੇਖੋ, ਉਹ ਕਹਿ ਰਿਹਾ ਕਿ ਜੀ ਆ ਨਹੀਂ ਰਿਹਾ ਪੁਤਿਨ ਰਸ਼ੀਅਨ ਵਿਮਨ 'ਚ ਬੜਾ ਪਪੂਲਰ, ਇੱਥੇ ਵੀ ਬੜਾ ਪਪੂਲਰ ਹੈ, ਉਹਦੇ ਬਿਨਾਂ ਕੀ ਕਰਨਗੇ। ਉਹ ਕਹਿੰਦਾ ਕੋਈ ਫਿਕਰ ਨਾ ਕਰੋ, ਜਿਹੜਾ ਆ ਰਿਹਾ ਭਾਵੇਂ ਉਹ ਵਿਆਹ ਹੈ ਪਰ ਉਹ ਵੋਮਨਾਈਜ਼ਰ ਹੈ। ਹੁਣ ਤੁਸੀਂ ਇਸ ਹੱਦ ਤੱਕ ਜਦੋਂ ਚਲੇ ਜਾਂਦੇ ਹੋ, ਇਹ ਕਿਸ ਕਿਸਮ ਦੀ ਡਿਪਲੋਮੇਸੀ ਹੈ, ਕਿਸ ਕਿਸਮ ਦੀ ਇਹ ਤੁਹਾਡੀ ਇਖਲਾਕੀ ਗੱਲ ਹੈ। ਸੋ ਜਦੋਂ ਕਈ ਕਹਿਣਗੇ ਜੀ ਲੌਬੀ, ਮੈਂ ਕਿਹਾ ਜੀ ਅਸੀਂ ਹੁਣ ਇਸ ਫੀਲਡ 'ਚ ਤਾਂ ਇਹਨਾਂ ਨਾਲ ਕੰਪੀਟ ਨਹੀਂ ਕਰ ਸਕਦੇ, ਪੈਸਾ ਆਪਣੀ ਥਾਂ। ਇਹ ਜਿਹੜਾ ਜਦੋਂ ਤੁਸੀਂ ਵੱਧ ਇਖਲਾਕੀ ਦੇ ਹੱਦ ਤੱਕ ਚਲੇ ਜਾਂਦੇ ਹੋ ਉਦੋਂ ਜਿਹੜਾ ਤੁਹਾਨੂੰ ਕੰਪੀਟ ਨਹੀਂ ਕੀਤਾ। ਪਰ ਹੈਵਿੰਗ ਸੈਡ ਦੈਟ, ਹਾਲਾਂਕਿ ਮੈਨੂੰ ਕੋਈ ਪਸੰਦ ਨਹੀਂ ਹੁੰਦਾ ਇਸ ਕਿਸਮ ਦੀ ਗੱਲ ਕਰਨਾ, ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ G20 ਜਿਹੜੀ ਹੈ ਉਹ ਫੁਰ ਹੋ ਕੇ ਜਿਹੜੀ ਹੈ ਉਹ ਹਵਾ ਦੇ ਵਿੱਚ ਉਸ ਦੀ ਪ੍ਰੈਸਟੀਜ ਉੜ ਚੁੱਕੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤਰੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।